ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਸਵਾਗਤ ਕਰਦੇ ਹਾਂ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅੱਜ 5 ਮਾਰਚ ਦਿਨ ਹੈਗਾ ਆ ਜੀ ਵੀਰਵਾਰ। ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੌਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵਿੰਦਰ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੀਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਗ ਸਿੰਘ ਬਾਗੜੀ ਫਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਜੀ। ਪ੍ਰੋਗਰਾਮ ਨੂੰ ਸ਼ੁਰੂਆਤ ਕਰਦੇ ਹਾਂ, ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਸਭ ਤੋਂ ਜਿਹੜੀ ਅੱਜ ਦੀ ਪਹਿਲੀ ਖਬਰ ਆ ਰਹੀ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਕੱਤਰ ਕ੍ਰਿਸਟੀ ਨਿਯਮ, ਉਸ ਨੂੰ ਰਾਸ਼ਟਰਪਤੀ ਟਰੰਪ ਨੇ ਅੱਜ ਬਰਖਾਸਤ ਕਰ ਦਿੱਤਾ, ਉਹਨਾਂ ਨੂੰ ਫਾਇਰ ਕਰ ਦਿੱਤਾ, ਬਾਹਰ ਦਾ ਰਸਤਾ ਦਿਖਾਇਆ ਹੈਗਾ ਆ। ਉਹਨਾਂ ਨੇ ਉਹਨਾਂ ਦੀ ਜਗ੍ਹਾ ਦੇ ਉੱਤੇ ਓਕਲਾਹੋਮਾ ਦੇ ਸੈਨੇਟਰ ਮਾਰਕ ਵੇਨ ਮੁਲਨ, ਉਹਨਾਂ ਦਾ ਨਾਮ ਜਿਹੜਾ ਆ ਉਹ ਰੱਖਿਆ ਆ ਵੀ ਉਹ ਉਸ ਨੂੰ ਹੁਣ ਰਿਪਲੇਸ ਕਰਨਗੇ। ਟਰੰਪ ਉਹਨਾਂ ਨੇ ਧੰਨਵਾਦ ਕੀਤਾ ਕ੍ਰਿਸਟੀ ਨਿਯਮ ਦਾ ਉਹਨਾਂ ਦੀ ਸਰਵਿਸ ਦੇ ਲਈ। ਟਰੂਥ ਸੋਸ਼ਲ ਦੀ ਪੋਸਟ ਦੇ ਜ਼ਰੀਏ ਉਹਨਾਂ ਨੇ ਜਿਹੜਾ ਆ ਕ੍ਰਿਸਟੀ ਨਿਯਮ ਆ ਉਹਨਾਂ ਨੂੰ ਫਾਇਰ ਇੱਕ ਹਿਸਾਬ ਦੇ ਨਾਲ ਕੀਤਾ ਆ। ਕਹਿੰਦੇ ਵੀ ਬੜੇ ਵਧੀਆ ਨਿਊਮਰਸ ਤੇ ਸਪੈਕਟੈਕੂਲਰ ਰਿਜ਼ਲਟਸ ਜਿਹੜੇ ਆ ਉਹ ਰਹੇ ਆ ਤੇ ਹੁਣ ਉਹਨਾਂ ਨੂੰ ਇੱਕ ਸਪੈਸ਼ਲ ਐਨਵੋਏ ਫਾਰ ਦਾ ਸ਼ੀਲਡ ਆਫ ਦੀ ਅਮਰੀਕਾਜ਼, ਇਹ ਕੋਈ ਨਵੀਂ ਇੱਕ ਅਹੁਦਾ ਬਣਾਇਆ ਆ ਟਰੰਪ ਹੁਣਾਂ ਨੇ, ਉਸ ਦੇ ਲਈ ਇਹਨਾਂ ਨੂੰ ਚੁਣ ਲਿਆ ਗਿਆ ਹੈਗਾ ਆ। 31 ਮਾਰਚ ਤੱਕ ਕ੍ਰਿਸਟੀ ਨਿਯਮ ਅਜੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸਕੱਤਰ ਦੀ ਭੂਮਿਕਾ ਦੇ ਵਿੱਚ ਰਹਿਣਗੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲਵਿਟ, ਉਹਨਾਂ ਨੇ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਹੁਣ ਕੰਮ ਕਰੇਗਾ ਮੁਲਨ ਨੂੰ ਜਲਦੀ ਤੋਂ ਜਲਦੀ ਕਨਫਰਮ ਕਰਨ ਦੇ ਲਈ। ਸੋ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਸੀ। ਕੱਲ ਵੀ ਕ੍ਰਿਸਟੀ ਨਿਯਮ ਦੀ ਜਿਹੜੀ ਟੈਸਟੀਮੋਨੀ ਚੱਲ ਰਹੀ ਸੀ, ਜੋ ਉਹਨਾਂ ਨੂੰ ਡਿਪੋਜ਼ ਕੀਤਾ ਗਿਆ ਸੀ ਕਮੇਟੀ ਦੇ ਸਾਹਮਣੇ। ਜਿਹੜੇ ਇਹਨਾਂ ਦੇ ਤੇਵਰ ਆ ਪਹਿਲਾਂ ਦੇ ਨਾਲੋਂ, ਪਹਿਲੀ ਡੈਪੋਜੀਸ਼ਨ ਦੇ ਹਿਸਾਬ ਦੇ ਨਾਲ ਕਾਫੀ ਨਰਮ ਜਿਹੜੇ ਉਹ ਨਜ਼ਰ ਆ ਰਹੇ ਸੀਗੇ। ਤੇ ਬੀਤੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਅਫੇਅਰ ਦਾ ਮਾਮਲਾ ਉੱਠਿਆ, ਉਹ ਵੀ ਕਿਤੇ ਨਾ ਕਿਤੇ ਉਲਟ ਇਹਨਾਂ ਦੇ ਗਿਆ। ਦੂਜੀ ਜਿਹੜੀ ਗੱਲ ਸੀਗੀ, ਜਿਸ ਤਰੀਕੇ ਦੇ ਨਾਲ ਆਈਸ ਦੇ ਆਪਰੇਸ਼ਨ ਚੱਲੇ, ਉਹਦਾ ਰੌਲਾ ਰੱਪਾ ਵੀ ਬਹੁਤ ਪੈਂਦਾ ਜਿਹੜਾ ਹੋ ਰਿਹਾ। ਤੀਜੀ ਜਿਹੜੀ ਗੱਲ ਇਹ ਵੀ ਸੀਗੀ ਵੀ ਇੱਕ $220 ਮਿਲੀਅਨ ਦੀ ਜਿਹੜੀ ਐਡ ਕੈਂਪੇਨ, ਜਿਸ ਦੇ ਵਿੱਚ ਇਹ ਆਪ ਹੀਰੋਇਨ ਦੇ ਤੌਰ ਦੇ ਉੱਤੇ ਸੀਗੇ, ਇਹਨਾਂ ਨੂੰ ਮੀਮਸ ਦੇ ਵਿੱਚ ਮਜ਼ਾਹੀਆ ਜਿਹੜੇ ਤਰੀਕੇ ਦੇ ਨਾਲ ਆਈਸ ਬਾਰਬੀ ਦੇ ਤੌਰ ਦੇ ਉੱਤੇ ਵੀ ਸੱਦਿਆ ਜਿਹੜਾ ਉਹ ਜਾਂਦਾ ਰਿਹਾ ਇਹਨਾਂ ਦੇ ਆਲੋਚਕਾਂ ਦੇ ਦੁਆਰਾ। ਸੋ ਉਹ ਸਾਰੀ ਜਿਹੜੇ ਕਿਤੇ ਨਾ ਕਿਤੇ ਕਾਰਨ ਰਹੇ ਆ। ਇੱਕ ਹੋਰ ਕਾਰਨ ਵੀ ਇਹ ਵੀ ਰਿਹਾ ਵੀ ਇਹਨਾਂ ਨੇ ਇੱਕ ਕਿਤਾਬ ਦੇ ਵਿੱਚ ਡੌਗ ਨੂੰ, ਇੱਕ ਕੁੱਤੇ ਨੂੰ ਮਾਰਨ ਦੀ ਗੱਲ ਜਿਹੜੀ ਉਹ ਆਖੀ ਸੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਹਿ ਲਓ ਵੀ ਇਕੱਠੀਆਂ ਹੋ ਕੇ ਤੇ ਬੀਤੇ ਦਿਨਾਂ ਦੇ ਵਿੱਚ ਇਹਨਾਂ ਦੇ ਉਲਟ ਕਹਿ ਲਓ ਵੀ ਜਿਹੜੀ ਲਹਿਰ ਬਣੀ ਸੀ, ਇਵੈਂਚੁਅਲੀ ਇਹਨਾਂ ਨੂੰ ਫਿਰ ਹੁਣ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਹੈ। ਸੈਨੇਟਰ ਮਾਰਕ ਵੇਨ ਮੁਲਨ, ਉਹਨਾਂ ਨੇ ਕਿਹਾ ਵੀ ਮੈਂ ਬੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦਾ ਨਾਮ ਹੁਣ ਨਾਮਜ਼ਦ ਇੱਕ ਹਿਸਾਬ ਦੇ ਨਾਲ ਨਾਟ ਨਾਮਜ਼ਦ ਜਿਹੜਾ ਉਹਨਾਂ ਨੇ ਰੱਖਿਆ ਆ, ਨਾਮ ਜਿਹੜਾ ਰੱਖਿਆ ਵੀ ਹਾਂ ਵੀ ਇਹ ਹੁਣ ਨਵੇਂ DHS ਦੇ ਸਕੱਤਰ ਹੋ ਸਕਦੇ। ਉਹਨਾਂ ਨੇ ਧੰਨਵਾਦ ਕੀਤਾ ਟਰੰਪ ਹੁਣਾਂ ਦਾ। ਸੋ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਸੋ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ ਆ। ਡੈਮੋਕ੍ਰੇਟਸ ਨੇ ਆਲਰੇਡੀ ਜਿਹੜੀ DHS ਦੀ ਫੰਡਿੰਗ ਆ ਉਸ ਨੂੰ ਰੋਕ ਕੇ ਰੱਖਿਆ ਆ, ਉਹ ਪਾਸ ਨਹੀਂ ਕਰ ਰਹੇ ਕਿਉਂਕਿ ਉਹ ਮੰਗ ਕਰ ਰਹੇ ਆ ਵੀ DHS ਦੇ ਵਿੱਚ ਸੁਧਾਰ ਹੋਣ। ਉਹਨਾਂ ਮੰਗਾਂ ਦੇ ਵਿੱਚੋਂ ਇੱਕ ਕਿਤੇ ਨਾ ਕਿਤੇ ਕ੍ਰਿਸਟੀ ਨਿਯਮ ਦੇ ਅਸਤੀਫੇ ਦੀ ਵੀ ਗੱਲ ਜਿਹੜੀ ਉਹ ਸੀਗੀ। ਸੋ ਉਹਨੂੰ ਅਸਤੀਫਾ ਤਾਂ ਨਹੀਂ, ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਆ। ਤੇ ਹੁਣ ਦੇਖਦੇ ਹਾਂ ਵੀ ਜਿਹੜੇ ਅਗਲੇ
ਜਿਹੜੇ ਸੈਨੇਟਰ ਹੋਣਗੇ ਮੁਲਿਨ, ਉਹ ਕਿੱਦਾਂ ਦੀ ਕਾਰਜਕਾਰੀ ਜਿਹੜੀ ਉਹ ਦਿਖਾਉਣਗੇ। ਜਿਹੜੇ ਆਲਰੇਡੀ ਚਰਚਾਵਾਂ ਆ ਰਹੀਆਂ, ਕਹਿੰਦੇ ਵੀ ਇਹਨਾਂ ਦਾ ਜਿਹੜਾ ਰਵੱਈਆ ਆ ਇਸ ਦੇ ਉੱਤੇ ਹੋਰ ਵੀ ਖਾਸਾ ਸਖਤ ਹੈਗਾ ਆ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ। ਸੋ ਕਿਸ ਤਰੀਕੇ ਦੇ ਨਾਲ ਉਹ ਇਸ ਪੂਰੇ ਘਟਨਾਕ੍ਰਮ ਨੂੰ ਜਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਜਿੱਠਣਗੇ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਹੁਣ ਅੱਗੇ ਰਹੇਗੀ। ਜੀ, ਅਗਲੀ ਜਿਹੜੀ ਖਬਰ ਆ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਇੱਕ ਮਰੀਜ਼ ਨੇ ਜਿਹੜਾ ਸੈਂਟਰਲ ਫ੍ਰੈਜ਼ਨੋ ਦੇ ਵਿੱਚ ਹੈਲਥ ਕੇਅਰ ਕਲੀਨਿਕ ਆ, ਉੱਥੇ ਆ ਕੇ ਅਚਾਨਕ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ। ਬਾਅਦ ਦੇ ਵਿੱਚ ਜਦੋਂ ਪੁਲਿਸ ਨੂੰ ਕਾਲ ਗਈ ਤਾਂ ਇਸ ਬੰਦੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਲੈਫਟੀਨੈਂਟ ਲੈਰੀ ਬੋਲੈਨ ਨੇ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵਾਕਈ ਇਸ ਬੰਦੇ ਨੇ ਕਈ ਫਾਇਰ ਕੀਤੇ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਨਫਰਮ ਕੀਤਾ ਵੀ ਇੱਕ 69 ਸਾਲਾ ਬੋਨਮ ਥੌਮਵੇਗ ਜਿਹੜਾ ਕਿ ਇੱਕ ਥਾਈ ਮੂਲ ਦਾ ਬੰਦਾ ਦੱਸਿਆ ਗਿਆ, ਉਹਦੇ ਉੱਤੇ ਦੋਸ਼ ਹੈ ਵੀ ਉਹਨੇ ਜਿਹੜਾ ਇੱਕ ਪੇਸ਼ੈਂਟ ਹੈ ਤੇ ਉਹਨੇ ਕਲੀਨਿਕ ਦੇ ਵਿੱਚ ਆ ਕੇ ਗੋਲੀਆਂ ਚਲਾ ਦਿੱਤੀਆਂ ਸੀ। ਅਪਾਇੰਟਮੈਂਟ ਤੋਂ ਕੋਈ ਚੱਕਰ ਪਿਆ, ਇਹਨੂੰ ਅਪਾਇੰਟਮੈਂਟ ਮਿਲੀ ਨਹੀਂ। ਉਸ ਤੋਂ ਬਾਅਦ ਇਹਨੇ ਆ ਕੇ ਗੁੱਸੇ ਦੇ ਵਿੱਚ ਆ ਕੇ ਇੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕਹਿੰਦੇ ਕਿ ਸ਼ੂਟਿੰਗ ਜਦੋਂ ਵਾਪਰੀ ਹੈ ਤਾਂ ਇੱਕ ਐਗਜ਼ਾਮ ਰੂਮ ਦੇ ਵਿੱਚ ਵਾਪਰੀ ਹੈ। ਐਗਜ਼ਾਮ ਰੂਮ ਦੇ ਸਾਹਮਣੇ ਜਿੱਥੇ ਅਕਸਰ ਹੀ ਮਰੀਜ਼ਾਂ ਨੂੰ ਲਿਜਾ ਕੇ ਪਹਿਲਾਂ ਦੇਖਿਆ ਜਾਂਦਾ ਹੈ, ਤਾਂ ਉੱਥੇ ਇੱਕ ਫੀਮੇਲ EMPLOYEE ਸੀ ਜਿਹਦੇ ਨਾਲ ਇਹਦਾ ਆਮੋ-ਸਾਹਮਣਾ ਹੋਇਆ। ਜਦੋਂ ਵਿਕਟਮ ਜਿਹੜਾ ਉਹ ਐਮਰਜੈਂਸੀ ਸਰਜਰੀ ਤੇ ਇਲਾਕੇ ਦੇ ਉਸ ਪਾਸੇ ਦੇ ਵਿੱਚੋਂ ਭੱਜਣ ਲੱਗਿਆ ਤਾਂ ਉੱਥੋਂ ਫਿਰ ਬਾਅਦ ਦੇ ਵਿੱਚ ਇਹਨੂੰ ਪੁਲਿਸ ਨੇ ਜਿਹੜਾ ਉਹ ਫੜ ਲਿਆ। ਇਸ ਮਾਮਲੇ ਦੇ ਵਿੱਚ ਜਿਹੜੀ ਜ਼ਖਮੀ ਹੋਈ ਆ ਬੀਬੀ, ਉਹਦੇ ਬਾਰੇ ਹਜੇ ਆਇਡੈਂਟੀਟੀ ਕੋਈ ਦੱਸੀ ਨਹੀਂ ਗਈ ਕਿ ਉਹਦਾ ਕੀ ਨਾਮ ਆ, ਪਰ ਹਾਂ 30 ਸਾਲਾ ਉਹ ਔਰਤ ਜਿਹੜੀ EMPLOYEE ਆ ਇੱਥੇ ਕੰਮ ਕਰਦੀ ਸੀਗੀ ਤੇ ਇਸ ਮਾਮਲੇ ਦੇ ਵਿੱਚ ਦੱਸਿਆ ਗਿਆ ਕਿ ਪੁਲਿਸ ਜਿਹੜੀ ਆ ਉਹਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਇਹ ਪਿਛਲੇ ਸਾਲ ਵੀ ਇਸ ਜਿਹੜੀ ਫੈਸਿਲਿਟੀ ਦੇ ਵਿੱਚ ਥੌਮਿੰਗ ਜਿਹੜਾ ਉਹ ਆਇਆ ਸੀਗਾ ਤੇ ਇਨਵੈਸਟੀਗੇਟਰਸ ਨੇ ਜਿਹੜੀ ਗਨ ਆ ਜਿਹਦੇ ਨਾਲ ਇਹਨੇ ਮਲਟੀਪਲ ਫਾਇਰ ਕੀਤੇ ਸੀਗੇ, ਉਹ ਆ ਜਿਹੜੀ ਰਿਕਵਰ ਕਰ ਲਈ ਹੈ। ਕਲੀਨਿਕ ਜਿਹੜਾ ਉਹ ਕਹਿੰਦੇ ਕਿ ਜਿੰਨੇ ਚਿਰ ਜਿਹੜੀ ਇਨਵੈਸਟੀਗੇਸ਼ਨ ਆ ਕੰਪਲੀਟ ਨਹੀਂ ਹੁੰਦੀ, ਉਹਨਾਂ ਚਿਰ ਜਿਹੜਾ ਉਹ ਬੰਦ ਰਹੂਗਾ ਤੇ ਟੀਮ ਮੈਂਬਰ ਜਿਹੜੇ ਜਿਵੇਂ ਆਪਾਂ ਲੈਫਟੀਨੈਂਟ ਦਾ ਜ਼ਿਕਰ ਕੀਤਾ ਸੀਗਾ, ਉਹਨਾਂ ਨੇ ਦੱਸਿਆ ਵੀ ਟੀਮ ਮੈਂਬਰ ਜਿਹੜੇ ਆ ਉਹ ਇਸ ਮਾਮਲੇ ਦੀ ਪੜਤਾਲ ਜਿਹੜੇ ਆ ਉਹ ਕਰ ਰਹੇ ਆ। ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਗੱਲ ਕਰਦੇ ਜਾਈਏ, ਜੋ ਕੌਨਫਲਿਕਟ ਚੱਲ ਰਿਹਾ ਆ ਇਸ ਟਾਈਮ ਮੱਧ ਪੂਰਬ ਦੇ ਵਿੱਚ, ਉਹਦੇ ਵਿੱਚ ਜਿਹੜੇ ਟਰੰਪ ਹੋਣਾ ਨੇ ਤੇ ਇਜ਼ਰਾਈਲ ਜਿਹੜਾ ਉਹ ਇਸ ਟਾਈਮ ਇਹ ਚੀਜ਼ ਦੱਸ ਰਿਹਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਈਰਾਨ ਦੇ ਉੱਤੇ ਜਿਹੜੀ ਬੰਬਾਰਡਮੈਂਟ ਆ, 에ਅਰ ਸਟ੍ਰਾਈਕਸ ਆ, ਉਹ ਹੋਰ ਜ਼ਿਆਦਾ ਤੇਜ਼ ਹੋਣਗੀਆਂ, ਇੰਟੈਂਸੀਫਾਈ ਹੋਣੀਆਂ ਆ। ਉਧਰ ਜਿਹੜੇ ਇਹਨਾਂ ਨੇ ਟਰੰਪ ਹੋਣਾ ਨੇ ਕਿਹਾ ਵੀ ਜਿਹੜਾ ਈਰਾਨ ਆ ਉਸ ਨੂੰ ਡਿਮੋਲਿਸ਼ ਕੀਤਾ ਜਿਹੜਾ ਉਹ ਜਾ ਰਿਹਾ ਹੈ ਤੇ ਕਹਿੰਦੇ ਅਸੀਂ ਅਹੈਡ ਆਫ ਸਕੇਜੂਲ ਆ, ਵੀ ਜਿੰਨਾ ਸਮਾਂ ਸੋਚਿਆ ਸੀ ਉਸ ਤੋਂ ਤੇਜ਼ੀ ਦੇ ਨਾਲ ਹੋ ਰਿਹਾ ਆ। ਟਰੰਪ ਹੁਣਾਂ ਨੇ ਇਹ ਵੀ ਬਿਆਨ ਅੱਜ ਦਿੱਤਾ, ਕਹਿੰਦੇ ਵੀ ਮੈਂ ਜਿਹੜੇ IRGC ਦੇ ਆ ਤੇ ਜਿਹੜੇ ਪੁਲਿਸ ਵਾਲੇ ਆ, ਕਹਿੰਦੇ ਵੀ ਉਹਨਾਂ ਨੂੰ ਟੋਟਲ ਇਮਿਊਨਿਟੀ ਦੇਵਾਂਗੇ ਜੇ ਉਹ ਆਪਣੇ ਹਥਿਆਰ ਰੱਖ ਦਿੰਦੇ ਆ ਤੇ ਸਾਡੇ ਨਾਲ ਆ ਕੇ ਇੱਕ ਹਿਸਾਬ ਦੇ ਨਾਲ ਜੁੜ ਜਾਂਦੇ ਆ। ਤੇ ਉਹਨਾਂ ਨੇ ਗੁਹਾਰ ਲਾਈ ਵੀ ਤੁਸੀਂ ਰਾਈਟ ਸਾਈਡ ਆਫ ਦਾ ਹਿਸਟਰੀ ਜਿਹੜੀ ਉਹ ਰਹੋ ਤੇ ਸਾਡਾ ਸਾਥ ਦਿਓ। ਲੋਕਾਂ ਨੂੰ ਇੱਕ ਵਾਰੀ ਫੇਰ ਉਹਨਾਂ ਨੇ ਅਰਜ਼ ਕੀਤੀ ਵੀ ਤੁਸੀਂ ਆਪਣੇ ਇਹਨਾਂ ਪੁਲਿਸ ਸਟੇਸ਼ਨਾਂ ਦੇ ਉੱਤੇ, ਥਾਣਿਆਂ ਦੇ ਉੱਤੇ ਤੇ ਹੋਰ ਥਾਵਾਂ ਦੇ ਉੱਤੇ ਕੰਟਰੋਲ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰੋ। ਦੂਜੇ ਪਾਸੇ ਜਿਹੜੇ ਈਰਾਨ ਦੇ ਸੁਪਰੀਮ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਅਲੀ ਲਰਿਜਾਨੀ ਆ, ਉਹਨਾਂ ਨੇ ਇਹ ਬਿਆਨ ਦਿੱਤਾ ਵੀ ਜਿਹੜੀ ਇਰਾਨੀਅਨ ਫੋਰਸਿਸ ਆ ਉਹ ਕਿਸੇ ਵੀ ਤਰੀਕੇ ਦੀ US ਦੀ ਗਰਾਊਂਡ ਇਨਵੇਜਨ ਦੇ ਲਈ ਤਿਆਰ ਬੈਠੇ ਨੇ। ਤੇ ਉਹਨਾਂ ਨੇ ਜਿਹੜਾ ਕਿਹਾ ਵੀ ਇਹ ਡਿਸਗ੍ਰੇਸ ਆ, ਇਸ ਟਾਈਮ ਜਿਹੜੇ ਕਰਪਟ ਅਮਰੀਕਨ ਅਧਿਕਾਰੀ ਕਿਲ ਤੇ ਕੈਪਚਰ ਕਰ ਰਹੇ ਨੇ ਹਜ਼ਾਰਾਂ ਹੀ ਉੱਥੇ ਲੋਕਾਂ ਨੂੰ। ਇੱਧਰ ਇਸ ਟਾਈਮ ਇੱਕ ਹੋਰ ਨਵੀਂ ਚਰਚਾ ਇਹ ਚੱਲ ਰਹੀ ਆ ਵੀ ਗਲਫ ਦੇ ਮੁਲਕਾਂ ਦੀ ਇਸ ਮੌਕੇ ਜਿਹੜੀ ਇੰਟਰਸੈਪਟਰ ਮਿਜ਼ਾਈਲਸ ਆ ਉਹ ਸ਼ਾਇਦ ਮੁੱਕਣ ਵਾਲੀਆਂ ਆ ਤੇ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਉਹ ਖਤਰਾ ਬਣਿਆ ਪਿਆ ਆ ਵੀ ਬਾਅਦ ਦੇ ਵਿੱਚ ਈਰਾਨ ਦੇ ਇਹਨਾਂ ਡਰੋਨਸ ਆ ਉਹਨਾਂ ਨੂੰ ਕਿੱਦਾਂ ਰੋਕਿਆ ਜਾ ਸਕੇਗਾ। ਸੋ ਇਹ ਜਿਹੜਾ ਫਿਕਰਮੰਦੀ ਜਿਹੜੀ ਉਹਨਾਂ ਨੂੰ ਜ਼ਰੂਰ ਸਤਾ ਰਹੀ ਹੈਗੀ ਆ। ਪਰ ਪੀਟ ਹੈਗਸੈਥ ਉਹਨਾਂ ਨੇ ਕਿਹਾ ਵੀ ਜੇ ਕਿਸੇ ਨੂੰ ਇਹ ਫਿਕਰ ਆ ਜਾਂ ਇਹ ਟੈਨਸ਼ਨ ਆ ਵੀ ਸਾਡਾ ਜਿਹੜਾ ਸਟਾਕ ਪਾਈਲ ਆ ਉਹ ਖਤਮ ਹੋਣ ਵਾਲਾ ਆ, ਤਾਂ ਕਹਿੰਦੇ ਵੀ ਉਹ ਤੁਸੀਂ ਇਸ ਟਾਈਮ ਭੁਲੇਖੇ ਦੇ ਵਿੱਚ ਰਹਿ ਰਹੇ ਹੋ। ਸਾਡਾ ਕਿਤੇ ਵੀ ਸਟਾਕ ਪਾਈਲ ਖਤਮ ਹੋਣ ਵਾਲਾ ਨਹੀਂ, ਅਸੀਂ ਬਿਲਕੁਲ ਰੈਡੀ ਆ ਤੇ ਆਉਂਦੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਹੋਰ ਨੁਕਸਾਨ ਇਹ ਸਟ੍ਰਾਈਕ ਦੇ ਨਾਲ ਕੀਤਾ ਜਾ ਸਕਦਾ ਆ। ਕੁਝ ਰਿਪੋਰਟਸ ਪ੍ਰਵੀਨ ਜੀ ਇਹ ਵੀ ਸਾਹਮਣੇ ਆ ਰਹੀਆਂ ਆ ਵੀ ਈਰਾਨ ਨੇ ਜਿਹੜੇ ਇਜ਼ਰਾਈਲ ਤੇ ਅਮਰੀਕਾ ਦੀਆਂ ਫੋਰਸਿਸ ਨੂੰ ਭੁਲੇਖਾ ਵੀ ਜਿਹੜਾ ਪਾ ਕੇ ਉਹਨਾਂ ਦੀਆਂ ਕਈ ਮਿਜ਼ਾਈਲਸ ਬਗੈਰ ਮਤਲਬ ਤੋਂ ਹੀ ਚਲਵਾ ਦਿੱਤੀਆਂ। ਉਹਨਾਂ ਦੇ ਦੁਆਰਾ ਹੈਲੀਕਾਪਟਰਸ ਤੇ ਜਿਹੜੇ ਫਾਈਟਰ ਜੈਟਸ ਆ ਉਹਨਾਂ ਦੀਆਂ ਪੇਂਟਿੰਗਸ ਹੀ ਬਣਾਈਆਂ ਗਈਆਂ ਸੀਗੀਆਂ ਕਈ ਰਨਵੇਜ਼ ਦੇ ਉੱਤੇ, ਜਿਹਦੇ ਕਰਕੇ ਉਹਨਾਂ ਨੂੰ ਉਹ ਮਿਜ਼ਾਈਲਾਂ ਉਦਾਂ ਹੀ
ਵੇਸਟ ਜਿਹੜੀਆਂ ਉਹਨਾਂ ਦੀਆਂ ਹੋਈਆਂ। ਸੋ ਇਹ ਵੀ ਇੱਕ ਟੈਕਟਿਕ ਕਹਿੰਦੇ ਵੀ ਇਰਾਨ ਵਾਲੇ ਇਸ ਮੌਕੇ ਜਿਹੜੇ ਉਹ ਵਰਤ ਰਹੇ ਹੈਗੇ ਆ। ਉਧਰ IRGC ਜਿਹੜਾ ਆ ਉਹਨਾਂ ਨੂੰ ਇੱਕ ਨਵਾਂ ਬ੍ਰਿਗੇਡੀਅਰ ਜਨਰਲ ਅਹਿਮਦ ਵਹੀਦੀ ਉਹ ਨਵਾਂ ਚੀਫ ਜਿਹੜਾ ਉਹ ਬਣਾ ਦਿੱਤਾ ਗਿਆ ਹੈਗਾ ਆ। ਆਪਾਂ ਦੇਖਿਆ ਵੀ ਪਹਿਲੇ ਦਿਨਾਂ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਜਿਹੜੀ ਇਰਾਨ ਦੀ ਵੱਡੀ ਲੀਡਰਸ਼ਿਪ ਆ, ਟੌਪ ਦੀ ਲੀਡਰਸ਼ਿਪ ਆ, ਉਹਨਾਂ ਦੇ ਆਇਤੁੱਲਾ ਤੋਂ ਲੈ ਕੇ IRGC ਦੇ ਜਿਹੜੇ ਕਮਾਂਡਰਸ ਆ, ਉਹਨਾਂ ਸਾਰਿਆਂ ਨੂੰ ਹੀ ਜਿਹੜਾ ਉਹ ਵੱਖ-ਵੱਖ 에ਅਰ ਸਟ੍ਰਾਈਕਸ ਦੇ ਵਿੱਚ ਮਾਰ ਦਿੱਤਾ ਜਿਹੜਾ ਉਹ ਗਿਆ ਸੀਗਾ। ਪਰ ਇਹਨਾਂ ਦੀ ਲਾਈਨ ਆਫ ਸੁਸੈਸ਼ਨ ਕਹਿੰਦੇ ਵੀ ਖਾਸੀ ਲੰਬੀ ਆ ਤੇ ਇਹਨਾਂ ਨੂੰ ਲਗਾਤਾਰ ਜਿਹੜਾ ਉਹ ਇੱਕ ਤੋਂ ਬਾਅਦ ਇੱਕ ਜਿਹੜੇ ਉਹ ਆ ਰਹੇ ਨੇ। ਰਿਪੋਰਟਿੰਗ ਆ ਰਹੀ ਆ ਵੀ 1200 ਤੋਂ ਵੱਧ ਲੋਕ ਹੁਣ ਤੱਕ ਇਰਾਨ ਦੇ ਵਿੱਚ ਇਹਨਾਂ ਹਮਲਿਆਂ 'ਚ ਮਾਰੇ ਜਾ ਚੁੱਕੇ ਨੇ। ਜੀ, ਅਗਲੀ ਜਿਹੜੀ ਖਬਰ ਆ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਵਿੱਚ ਲੰਘੀ ਦਿਨੀ ਇੱਕ ਜਿਹੜੀ ਘਟਨਾ ਵਾਪਰੀ ਸੀ, ਰਿਧੀ ਪਟੇਲ ਨਾਂ ਦੀ ਇੱਕ ਜਿਹੜੀ ਲੋਕਲ ਐਕਟਿਵਿਸਟ ਆਪਣੇ ਆਪ ਨੂੰ ਦੱਸਦੀ ਆ, ਉਹਨੇ ਬੇਕਰਸਫੀਲਡ ਸਿਟੀ ਕਾਉਂਸਲ ਦੀ ਇੱਕ ਮੈਂਬਰ ਨੂੰ ਜਿਹੜਾ ਉਹ ਧਮਕਾ ਦਿੱਤਾ ਸੀਗਾ, ਥ੍ਰੈਟ ਦਿੱਤੇ ਸੀਗੇ। ਇਸ ਮਾਮਲੇ ਦੇ ਵਿੱਚ ਹੁਣ ਜਿਹੜੇ ਕਰਨ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਨੇ ਮਾਰਕੋਸ ਕੈਮੈਚੋ, ਉਹਨਾਂ ਨੇ ਇਹ ਦੱਸਿਆ ਵੀ ਜਿਹੜਾ ਮੈਂਟਲ ਹੈਲਥ ਦੇ ਨਾਲ ਰਿਲੇਟਡ ਕੋਈ ਡਿਵਰਸ਼ਨ ਪ੍ਰੋਗਰਾਮ ਆ ਰਿਧੀ ਪਟੇਲ ਦੇ ਲਈ, ਉਹਦੇ ਬਾਰੇ ਜਿਹੜੀਆਂ ਹੋਰ ਡਿਟੇਲਸ ਆ ਉਹ ਪ੍ਰੋਵਾਈਡ ਕਰਵਾਈਆਂ ਜਾਣ। ਪਟੇਲ ਜਿਹੜੀ ਆ ਉਹਨੂੰ ਇੱਕ ਮੈਂਟਲ ਹੈਲਥ ਡਿਵਰਸ਼ਨ ਪ੍ਰੋਗਰਾਮ ਦੇ ਤਹਿਤ ਜਿਹੜਾ ਗ੍ਰਾਂਟ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਦੱਸਿਆ ਗਿਆ ਸੀਗਾ ਵੀ ਉਹਨੇ ਜਿਹੜਾ ਇਹਦੇ ਬਾਰੇ ਕੋਈ ਜਿਹੜੀ ਉਹਦੇ ਪਟੇਲ ਦਾ ਅਟਾਰਨੀ ਸੀਗਾ ਜੈਕਬ ਇਵਾਨਸ, ਉਹਨੇ ਪਬਲਿਕ ਡਿਫੈਂਡਰ ਨੂੰ ਕੋਈ ਜ਼ਿਆਦਾ ਜਿਹੜੀਆਂ ਇਸ ਬਾਬਤ ਡਿਟੇਲਸ ਨਹੀਂ ਸੀ ਮੁਹੱਈਆ ਕਰਵਾਈਆਂ। ਰਿਪੋਰਟਸ ਜਿਹੜੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਗਈਆਂ ਨੇ ਕੋਰਟ ਨੂੰ ਤੇ ਉਹ ਇੰਡੀਕੇਟ ਕਰਦੀਆਂ ਨੇ ਕਿ ਪਟੇਲ ਜਿਹੜੀ ਆ ਉਹ ਅਟੈਂਡਿੰਗ ਕਰ ਰਹੀ ਸੀ ਕਾਉਂਸਲਿੰਗ ਸੈਸ਼ਨਸ ਤੇ ਹੋਰ ਜਿਹੜੀਆਂ ਮੈਡੀਕੇਸ਼ਨਸ ਲੈ ਰਹੀ ਸੀ। ਪਰ ਜਿਹੜਾ ਅਟਾਰਨੀ ਆ, ਡਿਫੈਂਡਰ ਆ, ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੀ ਇਹਦੇ ਬਾਰੇ ਹੋਰ ਜਿਹੜੀ ਇਨਫੋਰਮੇਸ਼ਨ ਆ ਉਹ ਸਾਨੂੰ ਚਾਹੀਦੀ ਆ। ਅਸਲ ਦੇ ਵਿੱਚ ਮੁੱਦਾ ਜਿਹੜਾ ਉਦੋਂ ਗਰਮਾਇਆ ਸੀਗਾ ਜਦੋਂ ਇਸ ਪਟੇਲ ਨੇ ਜਿਹੜਾ ਉਹ ਇੱਕ ਬੀਬੀ ਜਿਹੜੀ ਕਿ ਉੱਥੇ ਹੀ ਕੰਮ ਕਰਦੀ ਸਿਟੀ ਕਾਉਂਸਲ ਦੇ ਵਿੱਚ, ਉਹਨੂੰ ਕਈ ਤਰ੍ਹਾਂ ਦੇ ਥ੍ਰੈਟ ਦਿੱਤੇ ਸੀਗੇ। ਬਾਅਦ ਦੇ ਵਿੱਚ ਇਵਾਨ ਨੇ ਇਹ ਦੋਸ਼ ਲਾਇਆ ਕਿ ਜਿਹੜੀ ਪਟੇਲ ਆ ਉਹਨੇ ਆਲਰੇਡੀ ਮੈਂਟਲ ਹੈਲਥ ਦੇ ਜਿਹੜੇ ਪ੍ਰੋਗਰਾਮ ਨੇ ਉਹ ਅਟੈਂਡ ਕੀਤੇ ਨੇ ਕਾਈਜ਼ਰ ਪਰਮਾਨੈਂਟ ਦੇ ਵਿੱਚ, ਪਰ ਇਸ ਬਾਰੇ ਵੀ ਉਹ ਜਿਹੜੀਆਂ ਡਿਟੇਲਸ ਕਿਸੇ ਵੀ ਤਰ੍ਹਾਂ ਦੇ ਮੁਹੱਈਆ ਕਰਵਾਉਣ ਦੇ ਵਿੱਚ ਅਸਮਰਥ ਰਹੇ। ਹੁਣ ਕੋਰਟ ਦੇ ਆਰਡਰਸ ਦੇ ਮੁਤਾਬਕ ਜਿਹੜੀ ਇਹ ਬੀਬੀ ਰਿਧੀ ਪਟੇਲ, ਇਹਨੂੰ ਹੋਰ ਆਪਣੀ ਮੈਂਟਲ ਹੈਲਥ ਦੇ ਰਿਗਾਰਡਿੰਗ ਜਿਹੜੀਆਂ ਡਾਕੂਮੈਂਟਸ ਨੇ ਜਾਂ ਹੋਰ ਜਿਹੜੇ ਕੋਈ ਦਸਤਾਵੇਜ਼ ਨੇ ਉਹ ਕੋਰਟ ਨੂੰ ਮੁਹੱਈਆ ਕਰਵਾਉਣੇ ਪੈਣਗੇ। ਇਹਨੂੰ ਮਾਰਚ 28 2024 ਦੇ ਦਿਨ ਅਰੈਸਟ ਕੀਤਾ ਗਿਆ ਸੀ ਜਦੋਂ ਬੇਕਰਸਫੀਲਡ ਸਿਟੀ ਕਾਉਂਸਲ ਦੀ ਇੱਕ ਮੀਟਿੰਗ ਸੀਗੀ ਤੇ ਉਹਨੇ ਦੋਸ਼ ਇਹ ਲੱਗੇ ਸਨ ਕਿ ਉਸਨੇ ਕਾਉਂਸਲ ਮੈਂਬਰ ਨੂੰ ਪਬਲਿਕ ਕਮੈਂਟ ਦੇ ਦੌਰਾਨ ਜਿਹੜਾ ਉਹ ਥ੍ਰੈਟ ਕੀਤਾ ਸੀਗਾ ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਵੀ ਮੈਂ ਤੁਹਾਨੂੰ ਹਾਊਸ ਦੇ ਵਿੱਚ ਦੇਖੂੰਗੀ ਤੇ ਆਈ ਵਿਲ ਮਰਡਰ ਯੂ। ਸੋ ਜਾਨੋਂ ਮਾਰ ਦੀਆਂ ਧਮਕੀਆਂ ਤੱਕ ਜਿਹੜੀ ਰਿਧੀ ਪਟੇਲ ਉੱਤੇ ਆਈ ਸੀਗੀ ਤੇ ਬਾਅਦ ਦੇ ਵਿੱਚ ਮਾਮਲਾ ਇਹਦੀ ਮੈਂਟਲ ਹੈਲਥ ਦੇ ਨਾਲ ਜੁੜਿਆ। ਹੁਣ ਇਹਦਾ ਅਟਾਰਨੀ ਕੋਰਟ ਦੇ ਵਿੱਚ ਜਿਹੜੇ ਮੈਂਟਲ ਹੈਲਥ ਦੇ ਨਾਲ ਰਿਲੇਟਡ ਪ੍ਰੋਗਰਾਮ ਦੇ ਵਿੱਚ ਜਿਹੜੇ ਇਲਾਜ ਦੇ ਦਸਤਾਵੇਜ਼ ਜਾਂ ਹੋਰ ਦਸਤਾਵੇਜ਼ ਨੇ ਉਹ ਹਲੇ ਮੁਹੱਈਆ ਕਰਵਾਉਣ ਦੇ ਵਿੱਚ ਅਸਮਰਥ ਆ, ਜਾਂ ਕਹਿ ਲਓ ਕਿ ਕੋਰਟ ਜਿਹੜੇ ਵੀ ਮੁਹੱਈਆ ਕਰਵਾਏ ਗਏ ਨੇ ਉਹਨਾਂ ਤੋਂ ਕੋਰਟ ਸੰਤੁਸ਼ਟ ਨਹੀਂ ਹੈ। ਜੀ, ਅਗਲੀ ਜਿਹੜੀ ਪ੍ਰਵੀਨ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। GOP ਦੇ ਜਿਹੜੇ ਹਾਊਸ ਦੇ ਲੀਡਰ ਟੋਨੀ ਗੰਜ਼ਾਲਸ ਨੂੰ ਆਖ ਰਹੇ ਨੇ ਵੀ ਭਾਈ ਤੂੰ ਆਪਣੀ ਰੀ-ਇਲੈਕਸ਼ਨ ਬਿਡ ਆ ਉਸ ਤੋਂ ਡ੍ਰੌਪ ਹੋ ਜਾ। ਇੱਕ ਉਸ ਦੇ ਨਾਲ ਕੰਮ ਕਰਨ ਵਾਲੀ ਜਿਹੜੀ ਸਟਾਫਰ ਆ ਉਸ ਦੇ ਨਾਲ ਇਸ ਤੇ ਜਿਹੜੇ ਸੰਬੰਧ ਦਾ ਜਿਹੜਾ ਉਹ ਖੁਲਾਸਾ ਹੋਇਆ ਸੀ। ਹੁਣ ਇਹ ਕਹਿ ਰਿਹਾ ਵੀ ਮੇਰੇ ਕੋਲੋਂ ਉਦੋਂ ਮਿਸਟੇਕ ਗਲਤੀ ਜਿਹੜੀ ਉਹ ਹੋਈ ਆ। ਐਥਿਕਸ ਕਮੇਟੀ ਨੇ ਅਨਾਉਂਸ ਕੀਤਾ ਸੀਗਾ ਵੀ ਜਿਹੜੀ ਇਨਵੈਸਟੀਗੇਸ਼ਨ ਆ ਕਾਂਗਰਸਮੈਨ ਟੋਨੀ ਗੰਜ਼ਾਲਸ ਦੇ ਕੰਡਕਟ ਦੇ ਵਿੱਚ ਕੀਤੀ ਜਿਹੜੀ ਹੋ ਜਾਊਗੀ। ਹਾਊਸ ਦੇ ਸਪੀਕਰ ਮਾਈਕ ਜੌਨਸਨ, ਮੈਜੋਰਟੀ ਲੀਡਰ ਸਟੀਵ ਸਕੈਲੀਜ਼, ਰਿਪਬਲਿਕਨ ਵਿਪ ਟੌਮ ਐਮਰ, ਰਿਪਬਲਿਕਨ ਕਾਨਫਰੰਸ ਚੇਅਰਵੁਮਨ ਲੀਜ਼ਾ ਮਕਲੇਨ, ਇਹਨਾਂ ਨੇ ਜਿਹੜਾ ਉਹ ਸਾਂਝੇ ਤੌਰ ਦੇ ਉੱਤੇ ਸਟੇਟਮੈਂਟ ਜਾਰੀ ਜਿਹੜੀ ਉਹ ਕੀਤੀ ਆ। ਕਹਿੰਦੇ ਵੀ ਕਾਂਗਰਸਮੈਨ ਗੰਜ਼ਾਲਸ ਨੇ ਕਿਹਾ ਵੀ ਉਹ ਫੁੱਲੀ ਕੋਆਪਰੇਟ ਕਰਨਗੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਤੇ ਕਹਿੰਦੇ ਵੀ ਜਿਹੜੀਆਂ ਪਹਿਲਾਂ ਉਹਨਾਂ ਦੇ ਉੱਤੇ ਐਲੀਗੇਸ਼ਨਸ ਡਾਇਰੈਕਟਲੀ ਲੱਗੀਆਂ ਉਹਨਾਂ ਦੇ ਕਨਸਟੀਚੁਐਂਟਸ ਤੇ ਕੋਲੀਗਸ ਦੇ ਦੁਆਰਾ ਵੀ ਉਸ ਦੇ ਜਿਹੜੇ ਉਹ ਬਾਬਤ। ਸੋ ਗੰਜ਼ਾਲਸ ਹੁਣਾਂ ਦੇ ਉੱਤੇ ਇਹਨਾਂ ਦੇ ਇੱਕ ਜਿਹੜੇ ਸਟਾਫਰ ਆ ਉਸ ਦੇ ਨਾਲ ਵਿਆਹ ਤੋਂ ਬਾਹਰ ਇੱਕ ਹਿਸਾਬ ਦੇ ਨਾਲ ਜਿਹੜੇ ਸੰਬੰਧਾਂ ਦਾ ਖੁਲਾਸਾ ਜਿਹੜਾ ਉਹ ਹੋਇਆ ਸੀਗਾ ਤੇ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਪੋਲੀਟੀਕਲੀ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਡੈਥ ਪੈਨਲਟੀ ਦੇ ਤੌਰ ਦੇ ਉੱਤੇ ਹੀ ਦੇਖਿਆ ਜਾਊਗਾ। ਡੈਥ ਪੈਨਲਟੀ ਤੋਂ ਭਾਵੇਂ ਇਹ ਨਹੀਂ ਵੀ ਮੌਤ ਦੀ ਸਜ਼ਾ, ਵੀ ਮਤਲਬ ਉਹਨਾਂ ਦੀ ਸਿਆਸਤ ਇੱਕ ਹਿਸਾਬ ਦੇ ਨਾਲ ਖਤਮ ਜਿਹੜੀ ਉਹ ਹੋ ਜਾਊਗੀ। ਗੰਜ਼ਾਲਸ ਜਿਹੜੇ ਬੀਤੇ ਜਿਹੜੇ ਮੰਗਲਵਾਰ ਨੂੰ ਪ੍ਰਾਇਮਰੀਜ਼ ਹੋਈਆਂ ਸੀ ਉਸ ਦੇ ਵਿੱਚ 50% ਵੋਟ ਹਾਸਲ ਨਹੀਂ ਸੀ ਕਰ ਸਕੇ ਤੇ ਹੁਣ 26 ਮਈ ਨੂੰ ਇਹਨਾਂ ਦੀਆਂ ਰਨ ਆਫ ਪ੍ਰਾਇਮਰੀ ਇਲੈਕਸ਼ਨ ਜਿਹੜੀ ਉਹ ਹੋਊਗੀ। ਇੱਕ ਹੋਰ ਜਿਹੜੇ ਕੰਜ਼ਰਵੇਟਿਵ ਉੱਥੇ ਐਕਟਿਵਿਸਟ ਬ੍ਰੈਂਡਨ ਹਰੇਰਾ ਦੇ ਜਿਹੜੇ ਉਹ
ਉਲਟ। ਸੋ ਕਹਿੰਦਾ ਜੀ ਮੇਰੇ ਕੋਲ ਮਿਸਟੇਕ ਹੋ ਗਈ, ਜੱਜਮੈਂਟ ਦੇ ਵਿੱਚ ਲੈਪਸ ਹੋ ਗਿਆ, ਲੈਕ ਆਫ ਫੇਥ ਸੀਗਾ, ਤੇ ਹੁਣ ਮੈਂ ਉਹਨਾਂ ਜਿਹੜੇ ਐਕਸ਼ਨ ਕੀਤੇ ਆ ਉਸ ਦੇ ਲਈ ਰਿਸਪੌਂਸਿਬਿਲਟੀ ਜਿਹੜੀ ਉਹ ਲੈਂਦਾ ਆ। ਤੇ ਕਹਿੰਦਾ ਵੀ ਉਸ ਤੋਂ ਬਾਅਦ ਮੈਂ ਆਪਣੀ ਜਿਹੜੀ ਵਾਈਫ ਆ ਉਹਦੇ ਨਾਲ ਆਪਣਾ ਜਿਹੜਾ ਰਿਸ਼ਤਾ ਆ ਉਸਨੂੰ ਰੀਕਨਸਾਈਲ ਕਰ ਰਿਹਾ, ਵੀ ਮੁੜ ਦੁਬਾਰਾ ਜਿਹੜਾ ਉਸਨੂੰ ਠੀਕ ਕਰ ਰਿਹਾ ਆ, ਤੇ ਪ੍ਰਮਾਤਮਾ ਕੋਲੋਂ ਮਾਫੀ ਜਿਹੜੀ ਉਹ ਮੈਂ ਮੰਗੀ ਹੈਗੀ ਆ। ਸੋ ਹਾਊਸ ਐਥਿਕਸ ਕਮੇਟੀ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਜਿਹੜੇ ਐਲੀਗੇਸ਼ਨ ਉਹ ਸਾਹਮਣੇ ਆਏ ਸੀ। ਉਦਾਂ ਪ੍ਰਵੀਨ ਜੀ ਇਸ ਦੇ ਨਾਲ ਸੰਬੰਧਿਤ ਥੋੜੀ ਜਿਹੀ ਡਿਫਰੈਂਟ ਖਬਰ, ਗੋਂਜ਼ਾਲਸ ਦੇ ਨਾਲ ਨਹੀਂ, ਪਰ ਕਮਾਲ ਦੀ ਗੱਲ ਇਹ ਆ ਵੀ ਦੁਹਾਈਏ ਪਾਉਂਦੇ ਆ ਵੀ ਕੋਈ ਵੀ ਗਲਤ ਬੰਦੇ ਨੂੰ ਅਸੀਂ ਇਹੋ ਜਿਹੀਆਂ ਥਾਵਾਂ ਤੇ ਆਉਣ ਨਹੀਂ ਦੇਣਾ। ਪਰ ਕਾਂਗਰਸ ਦੇ ਵਿੱਚ 350 ਦੇ ਤਕਰੀਬਨ ਅਜਿਹੇ ਕਾਂਗਰਸਮੈਨ, ਕਾਂਗਰਸ ਵੂਮਨ ਸੀ ਜਿਨ੍ਹਾਂ ਨੇ ਉਸ ਮਤੇ ਦੇ ਉਲਟ ਵੋਟ ਪਾਈ, ਜਿਸ ਦੇ ਵਿੱਚ ਇਹ ਦਰਕਾਰ ਸੀਗੀ ਵੀ ਉਹਨਾਂ ਸਾਰੇ ਜਿਹੜੇ ਕਾਂਗਰਸ ਦੇ ਵਿੱਚ ਕੰਮ ਕਰਨ ਵਾਲੇ ਲੀਡਰ ਆ ਉਹਨਾਂ ਦੇ ਬਾਰੇ ਪਤਾ ਲੱਗੇ, ਖੁਲਾਸਾ ਹੋਵੇ ਵੀ ਇਹਨਾਂ ਨੇ ਹੋਰ ਆਪਣੇ ਇਰਦ ਗਿਰਦ ਕੁਝ ਇਦਾਂ ਦੇ ਜਿਹੜੇ ਕਹਿ ਲਓ ਵੀ ਜਿਸਮਾਨੀ ਸ਼ੋਸ਼ਣ ਵਾਲੇ ਕੰਮ ਤਾਂ ਨਹੀਂ ਕੀਤੇ, ਵੀ ਉਹਨਾਂ ਨੂੰ ਜਨਤਕ ਜਿਹੜਾ ਕੀਤਾ ਜਾਵੇ ਉਹ ਜਨਤਕ ਨਾ ਹੋਵੇ। ਇਸ ਦੇ ਲਈ 300 ਤੋਂ ਵੱਧ ਜਿਹੜੇ ਕਾਂਗਰਸਮੈਨ ਜਿਹੜੇ ਹੈਗੇ ਆ ਲੀਡਰਸ ਆ ਉਹਨਾਂ ਨੇ ਵੋਟ ਜਿਹੜੀ ਉਹ ਪਾਈ ਵੀ ਇਹ ਗੱਲਾਂ ਨੂੰ ਦੱਬ ਕੇ ਜਿਹੜਾ ਉਹ ਰੱਖਿਆ ਜਿਹੜਾ ਹੋ ਜਾਵੇ। ਇਹੀ ਚੀਜ਼ ਆਪਾਂ ਐਪਸਟੀਨ ਫਾਈਲਸ ਦੇ ਵਿੱਚ ਦੇਖ ਰਹੇ ਆ ਵੀ ਵੱਡੇ ਵੱਡੇ ਜਿਹੜੇ ਲੀਡਰ ਆ, ਰਾਸ਼ਟਰਪਤੀਆਂ ਤੋਂ ਲੈ ਕੇ ਉਪ ਰਾਸ਼ਟਰਪਤੀ ਤੇ ਦੁਨੀਆ ਦੇ ਹੋਰ ਲੀਡਰਸ ਆ, ਉਹਨਾਂ ਨੂੰ ਬਚਾਉਣ ਖਾਤਰ ਕਿਹੜੇ ਕਿਹੜੇ ਪਾਪੜ ਵੇਲ ਹੋ ਰਹੇ ਨੇ। ਜੀ, ਅਗਲੀ ਜਿਹੜੀ ਖਬਰ ਆ ਉਹ ਜਿਵੇਂ ਆਪਾਂ ਦੇਖਦੇ ਹਾਂ ਕਿ ਜਦੋਂ ਤੋਂ ਇਮੀਗ੍ਰੇਸ਼ਨ ਜਿਹੜੀਆਂ ਰੇਟਸ ਸ਼ੁਰੂ ਹੋਈਆਂ ਨੇ, ਜੇ ਇਮੀਗ੍ਰੇਸ਼ਨ ਕ੍ਰੈਕਡਾਊਨ ਸ਼ੁਰੂ ਹੋਇਆ ਦੇਸ਼ ਭਰ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਇਸ ਦਾ ਜਿਹੜਾ ਵਿਰੋਧ ਦੇਖਣ ਨੂੰ ਮਿਲਦਾ। ਆਪਾਂ ਨੂੰ ਪਤਾ ਹੀ ਹੈ ਸਰਕਾਰਾਂ ਆਪਣੇ ਪੱਧਰ ਤੇ ਕੈਲੀਫੋਰਨੀਆ ਦੀ ਸਰਕਾਰ ਜਾਂ ਫੈਡਰਲ ਗਵਰਨਮੈਂਟ ਦੀਆਂ ਏਜੰਸੀਜ਼ ਦੇ ਨਾਲ ਆਪਾਂ ਦੇਖਿਆ ਕਿ ਆਮੋ ਸਾਹਮਣੇ ਵੀ ਹੋਈ ਆ। ਹੁਣ ਇੱਕ ਬਿੱਲ ਹੈ ਜਿਹੜਾ ਪਾਸ ਕੀਤਾ ਗਿਆ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਦੇ ਵਿੱਚ, ਜਿਹੜੇ ਦੇ ਤਹਿਤ ਜਿਹੜੇ ਪੁਲਿਸ ਅਫਸਰ ਨੇ ਇੱਥੋਂ ਦੇ ਉਹ ਫੈਡਰਲ ਇਮੀਗ੍ਰੇਸ਼ਨ ਜਿਹੜੀਆਂ ਐਨਫੋਰਸਮੈਂਟ ਏਜੰਸੀਜ਼ ਨੇ, ਜਿਵੇਂ US ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਆ ਜਾਂ ਹੋਰ, ਤਾਂ ਉਹਨਾਂ ਦੇ ਨਾਲ ਕੰਮ ਕਰਨ ਤੋਂ ਜਿਹੜਾ ਉਹ ਰੋਕਦਾ। AB 1537 ਜਿਹੜਾ ਉਹ ਪਾਸ ਕੀਤਾ ਗਿਆ ਸਟੇਟ ਅਸੈਂਬਲੀ ਦੀ ਕਮੇਟੀ ਵੱਲੋਂ ਤੇ ਪਬਲਿਕ ਸੇਫਟੀ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਇਹ ਬਿੱਲ ਜਿਹੜਾ ਉਹ ਇਸ ਗੱਲ ਦੀ ਦਰਕਾਰ ਕਰਦਾ ਜਾਂ ਇਸ ਦੇ ਤਹਿਤ ਜਿਹੜਾ ਉਹਦੀ ਭਾਵਨਾ ਇਹ ਹੈ ਬਿੱਲ ਦੀ ਕਿ ਅਸਲ ਦੇ ਵਿੱਚ ਜਿਹੜੇ ਵੀ ਆਫੀਸਰ ਆ ਉਹਨਾਂ ਨੂੰ ਰਿਪੋਰਟ ਕਰਨਾ ਪਊਗਾ ਜੇਕਰ ਉਹ ਸੈਕੰਡਰੀ ਇੰਪਲੋਇਮੈਂਟ ਕਰਦੇ ਨੇ, ਇਮੀਗ੍ਰੇਸ਼ਨ ਐਨਫੋਰਸਮੈਂਟ ਜਾਂ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਜਿਹੜਾ ਉਹਨਾਂ ਨਾਲ ਕੰਮ ਕਰਦੇ ਨੇ, ਤਾਂ ਉਹਨਾਂ ਨੂੰ ਰਿਪੋਰਟ ਕਰਨਾ ਪਊਗਾ। ਜਿਹੜੇ ਇਹ ਫੇਲ ਹੋਏ ਇਸ ਮਾਮਲੇ ਦੇ ਵਿੱਚ ਰਿਪੋਰਟ ਕਰਨ ਦੇ ਵਿੱਚ ਜਾਂ ਜਾਣਬੁੱਝ ਕੇ ਇਹਦੀ ਅਣਗਹਿਲੀ ਕਰਨਗੇ, ਤਾਂ ਉਹ ਕਹਿੰਦੇ ਕਿ ਉਹਨਾਂ ਨੂੰ ਡੀਸਰਟੀਫਿਕੇਸ਼ਨ ਜਿਹੜੀ ਆ ਉਹ ਵੀ ਫੇਸ ਕਰਨੀ ਪਊਗੀ ਐਜ਼ ਏ ਪੀਸ ਆਫੀਸਰ ਇਨ ਕੈਲੀਫੋਰਨੀਆ। ਸੋ ਜਿਹੜਾ ਬਿੱਲ ਆ ਇਹ ਇੰਟਰੋਡਿਊਸ ਕੀਤਾ ਗਿਆ ਸੀ ਅਸੈਂਬਲੀ ਮੈਂਬਰ ਇਸੈਕ ਬ੍ਰਾਇਨ ਦੇ ਵੱਲੋਂ, ਜਿਨ੍ਹਾਂ ਦਾ ਡਿਸਟ੍ਰਿਕਟ ਜਿਹੜਾ ਉਹ ਮਾਰਵਿਸਟਾ ਜਿਹੜਾ ਜਾਂ ਹੋਰ ਉਹਨਾਂ ਦੇ ਨਾਲ ਕਈ ਹੋਰ ਸਹਿ ਲੇਖਕ ਵੀ ਸੀਗੇ ਇਸ ਬਿੱਲ ਦੇ ਵਿੱਚ। ਤੇ ਇਹ ਸਾਊਥ ਲਾਸ ਐਂਜਲਸ ਦੇ ਇਲਾਕਿਆਂ ਦੇ ਵਿੱਚੋਂ ਵੀ ਜਿਹੜੇ ਅਸੈਂਬਲੀ ਮੈਂਬਰ ਆ ਉਹਨਾਂ ਨੇ ਵੀ ਇਸ ਨੂੰ ਆਪਣੀ ਜਿਹੜੀ ਹਮਾਇਤ ਆ ਉਹ ਦਿੱਤੀ ਸੀਗੀ ਬਿੱਲ ਨੂੰ ਜਦੋਂ ਬਣਾਇਆ ਗਿਆ ਸੀਗਾ। ਇਹਦੀ ਜਿਹੜੀ ਭਾਵਨਾ ਉਹੀ ਹੈ ਕਿ ਕੈਲੀਫੋਰਨੀਆ ਦੇ ਜਿਹੜੇ ਵੀ ਪੀਸ ਮੈਂਬਰਸ ਨੇ, ਪੀਸ ਆਫੀਸਰਸ ਨੇ ਮਾਫ ਕਰਨਾ, ਉਹ ਕਿਸੇ ਵੀ ਤਰੀਕੇ ਦੇ ਨਾਲ ਫੈਡਰਲ ਏਜੰਸੀਜ਼ ਦੇ ਨਾਲ, ਏਜੰਟਸ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਉਹ ਕੰਮ ਕਰਕੇ ਨਾ ਚੱਲਣ। ਜੀ ਪ੍ਰਵੀਨ ਜੀ, ਅਗਲੀ ਜਿਹੜੀ ਖਬਰ ਕਰਦੇ ਹਾਂ, ਜਿੱਦਾਂ ਆਪਾਂ ਨੂੰ ਪਤਾ ਵੀ ਅੱਜ DMV ਨੂੰ ਲੈ ਕੇ ਤੇ ਜਿਹੜੇ ਸੀਰੀਅਲਸ ਨੂੰ ਲੈ ਕੇ ਕਾਫੀ ਰੌਲਾ ਰੱਪਾ ਪਿਆ। ਕੱਲ DMV ਵਾਲਿਆਂ ਨੇ ਅਖੀਰਲੇ ਮੌਕੇ ਲੋਕਾਂ ਨੂੰ ਇੱਕ ਨੰਬਰ ਜਿਹੜਾ ਉਹ ਦਿੱਤਾ ਵੀ ਕਾਲ ਕਰਕੇ ਦੇਖੋ ਵੀ ਜੇ ਤੁਹਾਨੂੰ ਚਿੱਠੀ ਗਲਤ ਆਈ ਆ ਲਾਇਸੈਂਸ ਕੈਂਸਲ ਹੋਣ ਵਾਲੀ, ਉਸ ਦੇ ਬਾਬਤ ਕੁਝ ਕੁ ਲੋਕਾਂ ਦੀਆਂ ਸਾਨੂੰ ਈਮੇਲਸ ਤੇ ਜਿਹੜੇ ਉਹਨਾਂ ਨੇ ਆਪਣੀਆਂ ਜਿਹੜੇ ਸਕਰੀਨਸ਼ਾਟਸ ਆ ਈਮੇਲਸ ਘੱਲੇ ਆ, ਜਿਹਦੇ ਵਿੱਚ DMV ਇਹ ਮੰਨ ਰਿਹਾ ਵੀ ਸਾਡੇ ਕੋਲ ਗਲਤੀ ਦੇ ਨਾਲ ਇਨ ਐਰਰ ਜਿਹੜੀ ਕੈਂਸਲੇਸ਼ਨ ਲੈਟਰ ਜਿਹੜੀ ਆ ਉਹ ਤੁਹਾਨੂੰ ਕੱਲ ਹੋਈ ਆ। ਸੋ 17,000 ਦੇ ਵਿੱਚੋਂ ਹੁਣ ਇਹ ਆંકੜਾ ਨਹੀਂ ਪਤਾ ਵੀ ਕਿੰਨੇ ਜਾਣੇ, ਪਰ ਕਈਆਂ ਦਾ ਜਿਹੜਾ ਰਿਵਿਊ ਦੇ ਵਿੱਚ ਇਹ ਪਾਇਆ ਗਿਆ ਵੀ ਜਿਹੜੀ ਕੈਂਸਲੇਸ਼ਨ ਲੈਟਰ ਆ DMV ਦੇ ਦੁਆਰਾ ਉਹਨਾਂ ਲੋਕਾਂ ਨੂੰ ਗਲਤ ਕੱਲ ਹੋ ਗਈ, ਜਿਸ ਕਰਕੇ ਉਹਨਾਂ ਦੇ ਹੁਣ ਜਿਹੜੇ ਡਰਾਈਵਿੰਗ ਲਾਇਸੈਂਸ ਆ ਜਿਸ ਦੇ ਵਿੱਚ ਜਿਹੜੀ ਉਹ ਐਕਸਪਾਇਰੇਸ਼ਨ ਡੇਟ ਉਹਨਾਂ ਦੀ ਲਿਖੀ ਗਈ ਸੀ, ਉਹ ਮਿਆਦ ਤੱਕ ਜਿਹੜੇ ਉਹ ਚੱਲਦੇ ਰਹਿਣਗੇ। ਸੋ ਕਈਆਂ ਦਾ ਇਸ ਦੇ ਵਿੱਚ ਬਚਾਅ ਜਿਹੜਾ ਉਹ ਹੋ ਗਿਆ, ਖਾਸ ਕਰਕੇ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ CDL ਪਹਿਲੋਂ ਐਕਸਪਾਇਰ ਹੋ ਰਹੇ ਸੀ ਵਰਕ ਪਰਮਿਟ ਐਕਸਪਾਇਰ ਹੋਣ ਦੇ ਨਾਲੋਂ। ਪਰ ਜਿੱਦਾਂ ਆਪਾਂ ਸਵੇਰੇ ਵੀ ਪ੍ਰੋਗਰਾਮ ਦੇ ਵਿੱਚ ਦੱਸਿਆ, ਬਹੁਤ ਸਾਰੇ ਲੋਕਾਂ ਨੂੰ ਵੰਨ-ਸਵੰਨੇ ਜਿਹੜੇ ਜਵਾਬ ਆ DMV ਦੇ ਦੁਆਰਾ ਦਿੱਤੇ ਗਏ ਹੈਗੇ ਆ, ਪਰ ਕਈਆਂ ਨੂੰ ਅੱਜ 5 ਮਾਰਚ ਵਾਲੇ ਦਿਨ ਈਮੇਲਸ ਜਿਹੜੀਆਂ ਆਈਆਂ ਆ, ਇਹ DMV ਦੇ ਵੱਲੋਂ ਮੰਨਦੇ ਹੋਏ ਵੀ ਉਹਨਾਂ ਨੂੰ ਜਿਹੜੀ ਕੈਂਸਲੇਸ਼ਨ ਲੈਟਰ ਆ ਉਹ ਗਲਤੀ ਦੇ ਨਾਲ ਐਰਰ ਦੇ ਵਿੱਚ ਜਿਹੜੀ ਉਹ ਘੱਲ ਹੋਈ ਸੀ, ਤੇ ਐਕਸਪਾਇਰੇਸ਼ਨ ਡੇਟ ਤੱਕ ਉਹਨਾਂ ਦਾ ਜਿਹੜਾ ਹੁਣ CDL ਆ ਉਹ ਚਾਲੂ ਰਹੇਗਾ।
ਕੈਲੀਫੋਰਨੀਆ ਦੇ ਵਿੱਚ ਚਾਲੂ ਰਹੇਗਾ, ਬਾਕੀ ਵਾਲੇ ਉਹ ਮੰਨਦੇ ਆ ਜਾਂ ਨਹੀਂ ਮੰਨਦੇ ਉਹ ਰੱਦ ਇਹਦੇ ਮੰਨ ਬਾਰੇ ਜਿਹੜਾ ਆ ਉਹ ਪਤਾ ਨਹੀਂ ਆਪਾਂ ਕਹਿ ਸਕਦੇ। ਇੱਕ ਹੋਰ ਜਿਹੜੇ ਸਾਡੇ ਲਿਸਨਰ ਨੇ ਉਹ ਫੇਸਬੁੱਕ ਦੇ ਜ਼ਰੀਏ ਕਮੈਂਟ ਦੇ ਜ਼ਰੀਏ ਦੱਸ ਰਹੇ ਨੇ ਜੀ ਵੀ ਉਹਨਾਂ ਨੂੰ ਵੀ ਈਮੇਲ ਜਿਹੜੀ ਉਹ ਆਈ ਆ ਵੀ ਉਹਨਾਂ ਦਾ ਲਾਇਸੈਂਸ ਆ ਹੁਣ ਵੈਲਿਡ ਜਿਹੜਾ ਉਹ ਰਹੇਗਾ। ਤੇ ਇਸ ਤੋਂ ਇਲਾਵਾ ਹੋਰ ਲੋਕਾਂ ਨੇ ਪਰਸਨਲੀ ਸਕਰੀਨਸ਼ਾਟਸ ਤੇ ਈਮੇਲ ਪੰਜਾਬੀ ਰੇਡੀਓ USA ਦੇ ਈਮੇਲ ਦੇ ਉੱਤੇ ਘੱਲੇ ਆ ਵੀ ਜਿਨ੍ਹਾਂ ਨੂੰ ਗਲਤੀ ਦੇ ਨਾਲ ਕੈਂਸਲੇਸ਼ਨ ਲੈਟਰਸ ਆਈਆਂ ਆ ਵੀ ਉਹਨਾਂ ਦੇ ਹੁਣ ਲਾਇਸੈਂਸ ਜਿਹੜੇ ਉਹ ਵੈਲਿਡ ਰਹਿਣਗੇ। ਸੋ ਕਈਆਂ ਦੇ ਲਈ ਇਹ ਸੁੱਖ ਦਾ ਸਾਹ ਜਿਹੜਾ ਅਖੀਰਲੇ ਮੌਕੇ ਸੁਪੀਰੀਅਰ ਕੋਰਟ ਨੇ ਇਹਨਾਂ ਨੂੰ ਕਿਹਾ ਸੀਗਾ DMV ਨੂੰ ਵੀ ਭਾਈ ਦੇਖੋ ਜਿਹੜੀਆਂ ਗਲਤੀਆਂ ਕੀਤੀਆਂ ਉਹਨੂੰ ਤੁਸੀਂ ਠੀਕ ਕਰੋ, ਦਰੁਸਤ ਕਰੋ, ਇਹਨਾਂ ਦੇ ਜਿਹੜੇ ਉਹ ਚਾਲੂ ਰੱਖੋ। ਸੋ ਜਿਨ੍ਹਾਂ ਦੀਆਂ ਖਾਸ ਕਰਕੇ ਡੇਟਸ ਐਕਸਪਾਇਰੇਸ਼ਨ ਡੇਟਸ ਹੁਣ ਠੀਕ ਨਜ਼ਰ ਆ ਰਹੀਆਂ ਜਿੱਦਾਂ ਹੋਣੀਆਂ ਚਾਹੀਦੀਆਂ ਸੀ, ਉਹਨਾਂ ਨੂੰ ਰਿਵਿਊ ਤੋਂ ਬਾਅਦ ਦੇ ਵਿੱਚ ਇਦਾਂ ਦੀਆਂ ਈਮੇਲਸ ਆਉਣੀਆਂ ਸ਼ੁਰੂ ਹੋ ਚੁੱਕੀਆਂ ਆ। ਸੋ ਉਹਨਾਂ ਨੂੰ ਇੱਕ ਕਿਤੇ ਨਾ ਕਿਤੇ ਸੁੱਖ ਦਾ ਸਾਹ ਮਿਲਿਆ ਹੈਗਾ ਆ। ਜੀ ਬਿਲਕੁਲ। ਸੋ ਆਪਣਾ ਜਿਹੜਾ ਖਬਰਾਂ ਦਾ ਸਮਾਂ ਜੀ ਸਮਾਪਤੀ ਵਾਲੀ ਹੈ। ਪ੍ਰਵੀਨ ਜੀ ਇੱਕ ਜਿਹੜੀ ਹੋਰ ਖਬਰ ਕਰਕੇ ਫਿਰ ਆਪਾਂ ਜਿਹੜਾ ਉਹ ਸਮਾਪਤੀ ਜਿਹੜੇ ਉਹ ਕਰਾਂਗੇ। ਜੀ ਜੀ ਕੱਲ ਇੱਕ ਜਿਹੜੀ ਕਮੇਟੀ ਜਿਸ ਦੇ ਵਿੱਚ ਵਾਰ ਨੂੰ ਲੈ ਕੇ ਚਰਚਾ ਜਿਹੜੀ ਉਹ ਚੱਲ ਰਹੀ ਸੀ, ਉਸ ਦੇ ਵਿੱਚ ਅਮਰੀਕਾ ਦਾ ਇੱਕ ਜਿਹੜਾ ਆਰਮੀ ਦੇ ਲਈ ਕੰਮ ਕਰਦਾ ਜਿਹੜਾ ਰਿਹਾ ਬੰਦਾ ਆ, ਪ੍ਰੋਟੈਸਟ ਕਰ ਰਿਹਾ ਸੀ, ਬ੍ਰਾਇਨ ਮੈਕਗਿਨਿਸ। ਸੋ ਹੁਣ ਉਸਨੇ ਦੱਸਿਆ ਵੀ ਕੱਲ ਜਦ ਉਸਨੂੰ ਧੱਕੇ ਦੇ ਨਾਲ ਉੱਥੋਂ ਸੈਨੇਟ ਹੀਅਰਿੰਗ ਚੋਂ ਬਾਹਰ ਕੱਢਿਆ ਜਿਹੜਾ ਜਾ ਰਿਹਾ ਸੀ, ਇਹ ਮਰੀਨ ਵੈਟਰਨ ਆ ਜਿਹਨੇ ਅਮਰੀਕਾ ਦੇ ਲਈ ਕਹਿ ਲਓ ਵੀ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਲੜਾਈਆਂ ਲੜੀਆਂ ਹੋਣਗੀਆਂ ਤੇ ਅਮਰੀਕਾ ਨੂੰ ਸਰਵ ਜਿਹੜਾ ਉਹ ਕੀਤਾ ਆ। ਉਹ ਜਦੋਂ ਉਹਨੂੰ ਧੱਕੇ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਵੀਡੀਓ ਬਹੁਤ ਵਾਇਰਲ ਹੋਈ, ਇਸਨੇ ਦਰਵਾਜ਼ੇ ਨੂੰ ਬਾਂਹ ਜਿਹੜੀ ਉਹ ਪਾਈ ਹੋਈ ਸੀ। ਇੱਕ ਜਿਹੜੇ ਪੁਲਿਸ ਵਾਲਿਆਂ ਦੇ ਨਾਲ ਇੱਕ ਹੋਰ ਜਿਹੜੇ ਸੈਨੇਟਰ ਆ ਉਹਨਾਂ ਨੇ ਵੀ ਚੱਕ ਕੇ ਇਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਅੱਜ ਦੱਸਿਆ ਵੀ ਉਸਦੀ ਬਾਂਹ ਜਿਹੜੀ ਆ ਇਸ ਜਿਹੜਾ ਧੱਕਾ ਮੁੱਕੀ ਦੇ ਦੌਰਾਨ ਟੁੱਟ ਗਈ ਹੈਗੀ ਆ। ਸੋ ਜਿਹੜੇ ਸੈਨੇਟਰ ਟਿਮ ਸ਼ੀਹੀ ਮੋਂਟੈਨਾ ਤੋਂ ਰਿਪਬਲਿਕਨ ਪਾਰਟੀ ਵੱਲੋਂ ਉਹ ਮਦਦ ਕਰ ਰਹੇ ਸੀਗੇ ਕਹਿੰਦੇ ਕੈਪੀਟਲ ਪੁਲਿਸ ਦੀ, ਜਦ ਇਸ ਨੂੰ ਇੱਕ ਐਂਟੀ ਵਾਰ ਪ੍ਰੋਟੈਸਟਰ ਨੂੰ ਉੱਥੋਂ ਸੈਨੇਟ ਹੀਅਰਿੰਗ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ। ਸੋ ਮਰੀਨ ਕਾਰਪ ਤੇ ਵੈਸੇ ਗ੍ਰੀਨ ਪਾਰਟੀ ਦੇ ਇੱਕ ਕੈਂਡੀਡੇਟ ਵੀ ਹੈ ਸੈਨੇਟ ਤੋਂ ਨਾਰਥ ਕੈਰੋਲੀਨਾ ਦੇ ਵਿੱਚ, ਬ੍ਰਾਇਨ ਮੈਕਗਿਨਿਸ। ਸੋ ਉਹਨਾਂ ਦੀ ਬਾਂਹ ਜਿਹੜੀ ਉਹ ਟੁੱਟੀ ਜਿਹੜੀ ਉਹ ਨਿਕਲੀ ਆ। ਸੋ ਇਹ ਸਾਬਕਾ ਜਿਹੜੇ ਉਹ ਨੇਵੀ ਸੀਲ ਜਿਹੜੇ ਉਹ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਆ। ਜਿਹੜੇ ਪ੍ਰੋਟੈਸਟਰ ਸੀਗੇ ਮੈਕਗਿਨਿਸ ਉਹ ਕਹਿੰਦੇ ਵੀ no one wants to fight for Israel, ਵੀ ਅਸੀਂ ਇਜ਼ਰਾਈਲ ਦੇ ਲਈ ਜਿਹੜਾ ਉਹ ਨਹੀਂ ਲੜਨਾ ਜਿਹੜਾ ਉਹ ਚਾਹੁੰਦੇ। 44 ਸਾਲਾਂ ਨੇ ਤੇ ਇਵੈਂਚੁਅਲੀ ਇਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਸੀਗਾ ਤੇ ਕਹਿੰਦੇ ਵੀ ਇਹਨਾਂ ਨੂੰ 3 ਕਾਊਂਟ ਆਫ ਜਿਹੜੇ ਅਸੌਲਟ ਆ ਉਹਦੇ ਵਿੱਚ ਚਾਰਜ ਕੀਤਾ ਗਿਆ ਆ, ਰੈਜ਼ਿਸਟਿੰਗ ਅਰੈਸਟ, ਕਰਾਊਡਿੰਗ ਤੇ ਅਬਸਟਰਕਟਿੰਗ ਐਂਡ ਇਨ ਕਮਾਂਡਿੰਗ ਦਾ ਪੁਲਿਸ ਕੈਪੀਟਲ ਪੁਲਿਸ ਦੇ ਸਟੇਟਮੈਂਟ ਦੇ ਵਿੱਚ ਜਿਹੜਾ ਉਹ ਦੱਸਿਆ ਹੈਗਾ ਆ। ਪਰ ਇਹ ਜਿਹੜਾ ਪ੍ਰਵੀਨ ਜੀ ਮਸਲਾ ਇਸ ਗੱਲੋਂ ਜ਼ਿਆਦਾ ਗੰਭੀਰ ਰੂਪ ਕਹਿ ਲਓ ਵੀ ਅਖਤਿਆਰ ਕਰ ਲਿਆ ਵੀ ਇੱਕ ਸਿਟਿੰਗ ਜਿਹੜੇ ਸੈਨੇਟਰ ਆ ਉਹਨਾਂ ਨੇ ਜਿਹੜਾ ਉਸਨੂੰ ਲੱਤਾਂ ਤੋਂ ਚੱਕ ਕੇ ਬਾਹਰ ਧੱਕਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਹੁਣ ਜਿਸ ਦਰਮਿਆਨ ਇਸ ਦੀ ਬਾਂਹ ਟੁੱਟੀ ਹੋਈ ਨਿਕਲੀ ਹੈ ਜੀ। ਤੇ ਜਾਂਦੇ ਆਪਾਂ ਸਟਾਕ ਦੇ ਬਾਰੇ ਤੇ ਕਰੰਸੀ ਦੇ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਚੱਲੀਏ ਜੀ। ਬਿਲਕੁਲ ਜੀ। ਸੋ ਅੱਜ ਵੀ ਮਾਰਕੀਟ ਦੇ ਲਈ ਕੋਈ ਚੰਗਾ ਦਿਨ ਨਹੀਂ ਰਿਹਾ। ਲਗਾਤਾਰ ਦੂਸਰੇ ਦਿਨ ਮਾਰਕੀਟ ਇਰਾਨ ਵਾਰ ਤੋਂ ਬਾਅਦ ਦੇ ਵਿੱਚ ਲੜਖੜਾਈ ਆ। ਡਾਓ ਜੋਨ ਅੱਜ 700 ਤੇ 85 ਪੁਆਇੰਟ ਦੀ ਗਿਰਾਵਟ ਦਰਜ ਹੋਈ, 1.5% ਤੋਂ ਵੱਧ 47,955 ਤੇ ਬੰਦ ਹੋਇਆ। S&P 0.5% ਘਟਿਆ 39 ਪੁਆਇੰਟ 6831 ਤੇ। ਨੈਸਡੈਕ ਕੁਆਟਰ ਪਰਸੈਂਟ ਜਿਹੜਾ ਉਹ ਘਟਿਆ 58 ਪੁਆਇੰਟ ਘਟ ਕੇ 22,700 ਜਿਹੜਾ ਜੀ 48 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $5143 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ ਜਿਹੜੀ ਉਹ ਪਹੁੰਚ ਗਈ ਆ। 10-year yield 4.13%, ਕ੍ਰਿਪਟੋ ਕਰੰਸੀ ਬਿਟਕੋਇਨ 71,252 ਤੇ ਇਥੀਰੀਅਮ 2000 ਤੇ $88 ਦੇ ਬਰਾਬਰ ਚੱਲ ਰਿਹਾ ਹੈ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ 91 ਰੁਪਏ ਤੇ 61 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 279 ਰੁਪਏ ਤੇ 43 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕੁਲਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।